ਸਾਈਨਸ ਦੀ ਪ੍ਰੋਬਲਮ ਕਹਿੰਦੇ ਸੀਗੇ, ਸਾਈਨਸ ਹੈਗਾ ਇਸ ਦਾ ਨੱਕ ਜਿਹਾ ਬੰਦ ਰਹਿੰਦਾ ਹੈਗਾ ਉਹਨਾਂ ਦਾ। ਉਹ ਤੁਸੀਂ ਉਹਨੇ ਲੈਣਾ ਹੈਗਾ ਰਿੰਡੀ ਦੇ ਤੇਲ ਦੇ ਕੇ ਇੱਕ ਹਲਦੀ ਦਾ ਗੱਠੀ ਉਹਦੇ ਵਿੱਚ ਮੈਂ ਭਿਓ ਕੇ ਰੱਖ ਦੇਣੀ ਹੈ ਜੀ। ਉਹ ਆਪਣੇ ਇੱਕ ਅੱਧਾ ਦਿਨ ਤੁਸੀਂ ਭਿੱਜੀ ਰਹਿਣ ਦੇਣੀ ਹੈਗੀ ਉਹਨੇ। ਫਿਰ ਜਦ ਤੁਹਾਨੂੰ ਲੱਗ ਗਿਆ ਵੀ ਹਾਂ ਚੰਗੀ ਤਰ੍ਹਾਂ ਭਿੱਜ ਗਈ ਇਹ, ਤੇਲ ਉਹਨਾਂ ਕੁ ਪਾਉਣਾ ਜਿਹਦੇ ਵਿੱਚ ਮੈਂ ਗੱਠੀ ਭਿੱਜੀ ਰਵੇ। ਉਹ ਫਿਰ ਤੁਸੀਂ ਆਪਣੇ ਗੱਠੀ ਕੱਢ ਕੇ ਤਵਾ ਰੱਖ ਲੈਣਾ ਜਾਂ ਫਰਾਈ ਪੈਨ, ਉਹਦੇ ਵਿੱਚੋਂ ਅੱਗ ਛੱਡ ਕੇ ਤੇ ਉਹ ਗੱਠੀ ਰੱਖ ਦੇਣੀ ਹੈਗੀ ਵਿੱਚ ਮਾਂ। ਜਿਹੜਾ ਉਹਦਾ ਧੂੰਆਂ ਜਿਹਾ ਨਿਕਲੂਗਾ ਉਹ ਤੁਸੀਂ ਧੂੰਆਂ ਆਪਣੇ ਅੰਦਰ ਨੂੰ ਖਿੱਚਣਾ ਹੈਗਾ ਜੀ, ਇਨਹੇਲ ਕਰਨਾ ਹੈਗਾ। ਉਹਦੇ ਨਾਲ ਜਿਹੜਾ ਸਾਈਨਸ ਸਾਰਾ ਖੁੱਲ ਜਾਂਦਾ ਉਹਦੇ ਨਾਲ। ਜਾਂ ਫਿਰ ਅੱਧੇ ਕੱਪ ਤੁਸੀਂ ਕਰੇਲੇ ਦੇ ਰਸ ਦੇ ਵਿੱਚ ਮਾਂ ਇੱਕ ਚਮਚਾ ਸ਼ਹਿਦ ਪਾ ਲੈਣਾ ਤੇ ਇੱਕ ਨਿੰਬੂ ਨੂੰ ਜੋੜ ਕੇ ਇਹ ਤੁਸੀਂ ਉਹਨੇ ਪੀਲੇ ਕਰੋ। ਇਹ ਵੀ ਵਧੀਆ ਚੀਜ਼ ਹੈਗੀ ਇਹ ਸਾਈਨਸ ਖੋਲ੍ਹਣੇ ਨੂੰ। ਕਹਿੰਦੇ 8 ਸਾਲ ਦੀ ਕੁੜੀ ਹੈਗੀ, ਕਬਜ਼ ਹੋਈ ਵੀ ਹੈਗੀ ਉਹਨੂੰ ਸਵੇਰ ਨੂੰ ਉੱਠ ਕੇ ਆਪਣੇ ਔਰੇਂਜ ਦਾ ਤਾਜ਼ਾ ਜੂਸ ਕੱਢ ਕੇ ਪਿਲਾਇਆ ਕਰੇ। ਉਹਦੇ ਨਾਲ ਕਬਜ਼ ਠੀਕ ਹੋ ਜੂਗੀ। ਮੀਟ ਉਹਨੂੰ ਥੋੜ੍ਹਾ ਜਿਹਾ ਘੱਟ ਕਰ ਦੇਵੇਂ ਜੇ ਮੀਟ ਮੂਟ ਖਾਂਦੇ ਹੈਗੇ, ਅਤੇ ਦਾਲ ਮੂੰਗੀ ਦੀ ਦਾਲ ਦੀ ਤੇ ਚੌਲ ਪਾ ਕੇ ਖਿਚੜੀ ਬਣਾ ਕੇ ਖਿਲਾ ਸਕਦੇ ਹੈਗੇ ਉਹਨਾਂ ਨੂੰ। ਨਹੀਂ ਤਾਂ ਆਪਣੇ ਇੱਕ ਚਮਚਾ ਤੁਸੀਂ ਰਾਤ ਨੂੰ ਆਪਣੇ ਔਲੇ ਦਾ ਚਾਹੇ ਉਹਨੇ ਤ੍ਰਿਫਲਾ ਪਾਊਡਰ ਇਹ ਤੁਸੀਂ ਉਹਨੂੰ ਦੇ ਸਕਦੇ ਹੈਗੇ। ਅਤੇ ਅਮਰੂਦ ਖਾ ਸਕਦੇ ਹੈਗੇ। ਫਲ ਫਰੂਟ ਉਹਨੂੰ ਜ਼ਿਆਦਾ ਦਿਓ। ਨਹੀਂ ਤਾਂ ਆਪਣੇ ਇੱਕ ਨਿੰਬੂ ਨੂੰ ਜੋੜ ਕੇ ਤੁਸੀਂ 2 ਚਮਚੇ ਸ਼ੱਕਰ ਦੇ ਪਾ ਕੇ ਉਹ ਰਾਤ ਨੂੰ ਪੈਣ ਲੱਗੇ ਉਹਨੂੰ ਪਿਲਾਤੇ। ਫਿਰ ਅਮਰੂਦ ਜ਼ਿਆਦਾ ਖਾ ਸਕਦੇ ਹਾਂ, ਹਦਵਾਣਾ ਜਾ ਖਾ ਸਕਦੇ ਹਾਂ, ਪਪੀਤੇ ਦੀ ਖਾ ਸਕਦੇ ਹੈਗੇ। ਫਿਰ ਜਿਹੜੇ ਫਿੱਗ ਹੁੰਦੇ ਹੈਗੇ ਉਹ 2-3 ਫਿੱਗ ਰਾਤ ਨੂੰ ਭਿਓ ਕੇ ਸਵੇਰ ਨੂੰ ਖਾ ਲਏ, ਸਵੇਰ ਨੂੰ 2-3 ਭਿਓ ਤੇ ਰਾਤ ਨੂੰ ਖਾ ਲਏ। ਇਹ ਵੀ ਨੈਚੁਰਲ ਵਧੀਆ ਚੀਜ਼ ਹੈਗੀ ਜਿਹਦੇ ਵਾਸਤੇ, ਕਬਜ਼ ਵਾਸਤੇ। ਫਿਰ ਨਹੀਂ ਤਾਂ 2-3 ਚਮਚੇ ਤੁਸੀਂ ਸੌਂਫ ਦੇ ਪਾਣੀ ਮਾ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਪਿਲਾ ਦੇ ਕਰੋ। ਹਰੜਾਂ ਦਾ ਮੁਰੱਬਾ ਖਿਲਾ ਸਕਦੇ ਹੈਗੇ। ਇਹੋ ਜਿਹੀਆਂ ਚੀਜ਼ਾਂ ਹੈਗੀਆਂ ਤੁਸੀਂ ਖਿਲਾ ਸਕਦੇ ਹੈਗੇ, ਕਬਜ਼ ਵਾਸਤੇ ਵਧੀਆ ਚੀਜ਼ ਹੈ। ਬਲੱਡ ਪ੍ਰੈਸ਼ਰ ਪੁੱਛਦੇ ਸੀਗੇ, ਉਹ ਆਪਣੇ ਪਪੀਤਾ ਤੁਸੀਂ ਸਟਾਰਟ ਕਰ ਦਿਓ ਖਾਣਾ ਸਵੇਰ ਨੂੰ ਉੱਠ ਕੇ, ਇਹ ਵਧੀਆ ਰਹਿੰਦਾ ਹੈਗਾ। ਫਿਰ ਟਮਾਟਰ ਗਾਜਰਾਂ ਦਾ ਜੂਸ ਕੱਢ ਕੇ ਸ਼ਹਿਦ ਮਿਲਾ ਕੇ ਇਹ ਪੀਣ ਲੱਗ ਜਾਓ, ਇਹ ਵੀ ਠੀਕ ਰਹਿੰਦਾ ਹੈਗਾ ਬਲੱਡ ਪ੍ਰੈਸ਼ਰ ਨੂੰ। ਅੱਛਾ, ਫਿਰ ਉਹਨੇ ਤਰਬੂਜ ਦੇ ਬੀਜ ਲੈਣੇ ਹੈਗੇ ਅਤੇ ਖਸਖਸ, ਇਹ ਵਧੀਆ ਚੀਜ਼ ਹੈਗੀ। ਤਰਬੂਜ ਦਾ ਜੂਸ ਜਿੰਨਾ ਮਰਜ਼ੀ ਪੀਓ, ਰੱਜ ਕੇ ਤਰਬੂਜ ਖਾਓ, ਇਹ ਬਹੁਤ ਵਧੀਆ ਰਹਿੰਦਾ ਹੈਗਾ ਬਲੱਡ ਪ੍ਰੈਸ਼ਰ ਨੂੰ। ਤਰਬੂਜ ਦੇ ਬੀਜ ਜਿਹੜੇ ਨੇ ਰੌ ਲੈਣੇ ਹੈਗੇ, ਕੱਚੇ ਜਿਹੜੇ ਹੁੰਦੇ ਤਰਬੂਜ ਦੇ ਬੀਜ, ਫਰਾਈ ਨਾ ਹੋਏ ਭਾਵੇਂ, ਰੋਸਟਡ ਮੀਨ। ਉਹ ਦੋਵੇਂ ਚੀਜ਼ਾਂ ਤੁਸੀਂ ਆਪਣੇ ਬਰਾਬਰ ਲੈ ਕੇ ਰੱਖ ਦਿਓ ਤੁਸੀਂ। ਫਿਰ ਤੁਸੀਂ ਆਪਣੇ ਤ੍ਰਿਫਲਾ ਇਹਦੇ ਵਿੱਚ ਮੈਂ ਯੂਜ਼ ਕਰ ਸਕਦੇ ਹੈਗੇ, ਉਹ ਵਧੀਆ ਰਹਿੰਦਾ ਹੈਗਾ। ਫਿਰ ਔਲੇ ਦਾ ਜੂਸ ਉਹ ਪੀਣ ਲੱਗ ਜਾਓ ਤੁਸੀਂ 3-4 ਚਮਚੇ ਰੋਜ਼ ਗਲਾਸ ਦੇ ਪਾਣੀ ਨਾਲ ਸਵੇਰ ਨੂੰ ਉੱਠ ਕੇ ਪੀ ਲਿਆ ਕਰੋ, ਇਹ ਵਧੀਆ ਰਹੂਗਾ ਤੁਹਾਨੂੰ ਆਪਣੇ ਬਲੱਡ ਪ੍ਰੈਸ਼ਰ। ਫਿਰ ਤੁਸੀਂ ਲੈ ਸਕਦੇ ਹੈਗੇ ਅਸਗੰਧ ਅਤੇ ਸੂਰਜਮੁਖੀ ਦੇ ਬੀਜ, ਇਹ ਵੀ ਆਪਣੇ ਰੌ ਦੇਣੇ ਹੈਗੇ ਕੱਚੇ, ਅਤੇ ਦੋਵੇਂ ਮਿਕਸ ਕਰਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਨਹੀਂ ਤੁਹਾਨੂੰ ਅਸਗੰਧ ਮਿਲਦੀ ਤਾਂ ਤੁਸੀਂ ਖਸਖਸ ਅਤੇ ਸੂਰਜਮੁਖੀ ਦੇ ਬੀਜ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ, ਮਿਕਸ ਕਰਕੇ 1 ਚਮਚਾ ਸਵੇਰ ਨੂੰ 1 ਸ਼ਾਮ ਨੂੰ। ਜਿਹੜੇ ਫੇਫੜਿਆਂ ਮੈਂ ਕਹਿੰਦੇ ਸੀਗੇ ਪਾਣੀ ਭਰਦਾ ਹੈਗਾ, ਉਹ ਤਾਂ ਆਪਣੇ ਸਾਰਿਆਂ ਤੋਂ ਵਧੀਆ ਤਾਂ ਇਲਾਜ ਤੁਲਸੀ ਦਾ ਰਸ ਹੈ ਜੀ। ਉਹਦੇ ਨਹੀਂ ਆਪਣੇ ਤੁਲਸੀ ਹੈਗੇ, ਉਹ ਸ਼ੀਸ਼ਿਆਂ ਵਿੱਚ ਬਣਿਆ ਬਣਾਇਆ ਮਿਲ ਜਾਂਦਾ ਤੁਲਸੀ ਦਾ ਰਸ, ਉਹ ਤੁਸੀਂ ਆਪਣੇ 4 ਚਮਚੇ ਸਵੇਰ ਨੂੰ 4 ਚਮਚੇ ਸ਼ਾਮ ਨੂੰ 4 ਪਾਣੀ ਮੈਂ ਘੋਲ ਕੇ ਆਪਣੇ ਉਹ ਪੀ ਸਕਦੇ ਹੈਗੇ। ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ, ਇਹ ਠੀਕ ਕਰ ਦੂਗਾ ਜੀ ਇਹ ਆਪਣੇ। ਵੈਸੇ ਲੰਗਸ ਦੇ ਵਾਸਤੇ ਤੁਸੀਂ ਆਪਣੇ ਜੇ ਤਕੜੇ ਕਰਨੇ ਹੈਗੇ ਲੰਗਸ, ਪਹਿਲਾਂ ਤਾਂ ਇਹ ਕਰ ਲਓ ਤੁਸੀਂ ਜਿਹੜਾ ਤੁਲਸੀ ਵਾਲਾ ਦੱਸਿਆ ਹੈਗਾ। ਉਸ ਤੋਂ ਬਾਅਦ ਤੁਸੀਂ ਆਪਣੇ ਲੈ ਸਕਦੇ ਹੈਗੇ 5-7 ਮਣੱਕੇ ਤੁਸੀਂ ਆਪਣੇ ਚਾਹੇ ਤਾਂ ਉਹ ਪਾਣੀ ਮੈਂ ਭਿਓ ਕੇ ਰੱਖ ਦਿਓ, ਸਵੇਰ ਨੂੰ ਐਨ ਚਬਾ ਕੇ ਤੁਸੀਂ ਖਾ ਲਿਆ ਕਰੋ। ਇਹਦੇ ਨਾਲ ਆਪਣੇ ਜਿਹੜਾ ਪਾਣੀ ਹੈ ਉਹ ਆਪਣੇ ਪੀ ਲਿਆ 2 ਘੁੱਟਾਂ ਜਿਹੜੀਆਂ ਹੋਏ ਕਰਨੀਆਂ ਪੀ ਲਿਆ ਕਰੋ। ਇਹ ਫੇਫੜਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਇਹਨੂੰ ਫੇਫੜਿਆਂ ਦੀ ਕਮਜ਼ੋਰੀ ਹੈਗੀ ਰਹਿੰਦੀ ਹੈਗੀ, ਉਹ ਬਹੁਤ ਵਧੀਆ ਚੀਜ਼ ਹੈਗੀ ਮਣੱਕੇ। ਫਿਰ ਸ਼ਹਿਦ ਬਹੁਤ ਵਧੀਆ ਰਹਿੰਦਾ ਹੈਗਾ ਜੀ ਇਹਦੇ ਵਾਸਤੇ, ਸ਼ਹਿਦ ਤੁਸੀਂ ਆਪਣੇ ਜ਼ਿਆਦਾ ਯੂਜ਼ ਕਰੋ ਇਹਦੇ ਵਿੱਚ। ਫਿਰ